ਅੰਦਰ ਜਾ ਕੇ ਕਹਿੰਦਾ ਹੈ ਕਿ ਮੈਂ ਗੁਲਾਮ ਮੁਹੰਮਦ ਦਾ ਤੁਹਾਡਾ ਮਾਮਾ। ਉਸਨੇ ਸਾਨੂੰ ਗਲੇ ਲਾਇਆ ਤੇ ਜੀ ਮਿਲਿਆ। ਉਸ ਜਗ੍ਹਾ ਤੋਂ ਡਡਿਆਲ ਦਾ ਮੀਰਪੁਰ ਦਾ 42 ਮੀਲ ਸਫ਼ਰ ਸੀ। ਅਸੀਂ 42 ਮੀਲ ਦਾ ਸਫ਼ਰ ਪੈਦਲ ਕੀਤਾ। ਤੇ ਉਹ ਜ਼ਾਹਿਰ ਹੈ ਕਿ ਉਸ ਵਕਤ ਉਹਨਾਂ ਨੇ ਵੀ ਪਛਾਣ ਲਿਆ, ਅਸੀਂ ਉਹਨਾਂ ਨੂੰ ਪਛਾਣ ਲਿਆ ਤੇ ਗਲੇ ਲਾਗੇ ਤਾਂ ਚੀਖੋ ਪੁਕਾਰ ਹੀ ਹੁੰਦੀ ਹੈ। ਬੜੇ ਦੁੱਖ ਜਿਹੜੇ ਨਾ ਤੇ ਬੰਦੇ ਦੇ ਬੜੇ ਜਜ਼ਬਾਤੀ ਹੋ ਜਾਂਦਾ ਬੰਦਾ। ਕਿ ਜਾਂਦੇ ਸੀ ਰਾਤ ਤੇ ਹਨੇਰੇ 'ਚ ਆਪਣੇ ਪਿੰਡ ਚਲੇ ਜਾਂਦੇ ਸੀ, ਆਪਣੇ ਘਰ ਜਾਂਦੇ ਸੀ, ਆਪਣੇ ਬਾਲ ਬੱਚੇ ਨੂੰ, ਆਪਣੇ ਖਾਨਦਾਨ ਨੂੰ ਮਿਲਦੇ ਸੀ। ਫਿਰ ਅਸੀਂ ਜੰਗਲ ਦੇ ਵੀ ਦੌੜਨੇ ਸ਼ੁਰੂ, ਚੂँਕਿ ਜੰਗਲ ਸੀ, ਜੰਗਲ ਦੇ ਵਿੱਚ ਜਦੋਂ ਦੌੜਨਾ ਸ਼ੁਰੂ ਹੋਇਆ ਤਾਂ ਮੈਂ ਕਾਫਲੇ ਨਾਲੋਂ ਵਿਛੜ ਗਿਆ, ਕਾਫਲਾ ਮੇਰੇ ਨਾਲੋਂ ਵਿਛੜ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਪੁੱਤਰ ਤੇਰਾ ਤਾਂ ਰੋਜ਼ਾ ਨਹੀਂ ਹੋਣਾ। ਉਸ ਦਿਨ 14ਵਾਂ ਰੋਜ਼ਾ ਸੀ। ਮੈਂ ਕਿਹਾ ਨਹੀਂ ਮੇਰਾ ਕਿੱਥੇ ਰੋਜ਼ਾ, ਮੈਂ ਸਹਿਰੀ ਨਹੀਂ ਖਾਧੀ। अस्सलाम वालेकुम दोस्तों, मैं नासिर ढिल्लों। ਤੁਸੀਂ ਜੁੜੇ ਹੋ ਇਸ ਵੇਲੇ ਸਾਡੇ ਚੈਨਲ ਸੋਸ਼ਲ ਅਲਰਟ ਉਹਦੇ ਨਾਲ ਤੁਸੀਂ ਸਾਨੂੰ ਪੰਜਾਬੀ ਲਹਿਰ YouTube ਚੈਨਲ ਤੇ ਵੇਖ ਸਕਦੇ ਹੋ। ਸਾਡੇ Facebook ਪੇजेस ਤੇ ਵੀ ਸਾਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਸੋਸ਼ਲ ਅਲਰਟ ਨਾਲ ਦੀ ਨਾਲ ਪੰਜਾਬੀ ਲਹਿਰ Facebook ਪੇਜ। ਤੁਹਾਡੇ ਨਾਲ ਕਹਾਣੀਆਂ ਸ਼ੇਅਰ ਕਰਦੇ ਰਹੀਦਾ ਵਾ। ਪੰਜਾਬ ਦੀ ਵੰਡ ਹੋਵੇ, ਪੰਜਾਬ ਦੀ ਪਾਰਟੀਸ਼ਨ ਹੋਵੇ, ਉਹ ਲੋਕ ਜਿਨ੍ਹਾਂ ਨੇ ਆਪਣੇ ਹੱਸਦੇ ਵਾਸਤੇ ਘਰ ਛੱਡੇ, ਉਹ ਲੋਕ ਜਿਨ੍ਹਾਂ ਨੇ ਆਪਣੀਆਂ ਫੈਮਲੀਆਂ ਦੀ ਦੂਰੀ ਦਾ ਉਹ ਸੰਤਾਪ, ਉਹ ਦੁੱਖ ਵੇਖੇ, ਉੱਥੇ ਹੋਰ ਬਹੁਤ ਕੁਛ ਆਪਣੇ ਦੁੱਖ ਜਿਹੜੇ ਆਪਣੇ ਪਿੰਡਿਆਂ ਦੇ ਹਰਾਏ। ਇਸੇ ਤਰ੍ਹਾਂ ਦੀ ਇੱਕ ਸਟੋਰੀ ਕਹਾਣੀ ਲੈ ਕੇ ਤੁਹਾਡੇ ਰੂਬਰੂ ਆਏ ਆ। ਅੱਜ ਅਸੀਂ ਪਹੁੰਚੇ ਹਾਂ ਲਾਹੌਰ ਬਹਿਰੀਆ ਟਾਊਨ ਦੇ ਵਿੱਚ। ਇੱਥੇ ਸਾਡੇ ਨਾਲ ਬਜ਼ੁਰਗ ਨੇ ਜਿਹੜੇ ਜੰਮੂ ਕਸ਼ਮੀਰ ਰਾਜੌਰੀ ਤੋਂ ਉੱਠ ਕੇ ਇੱਥੇ ਆਏ ਨੇ। ਉਹਨਾਂ ਦੇ ਵਾਲਦਾ ਜਿਹੜੀ ਆ ਉਹ ਕਸ਼ਮੀਰ ਦੇ ਵਿੱਚ, ਤੇ ਬਜ਼ੁਰਗ ਤੇ ਉਹਨਾਂ ਦੇ ਵੱਡੇ ਭਾਈ ਪਾਕਿਸਤਾਨ ਦੇ ਵਿੱਚ, ਉਹਨਾਂ ਦੇ ਵਾਲਦ ਪਾਕਿਸਤਾਨ ਦੇ ਵਿੱਚ। ਕਿਸ ਤਰ੍ਹਾਂ ਉਹ ਆਪਣੀ ਵਾਲਦਾ ਨੂੰ ਮਿਲੇ, ਕਿਸ ਤਰ੍ਹਾਂ ਉਹ ਦੁਬਾਰਾ ਉਹਨਾਂ ਨੇ ਕਿਹੜੇ ਤਰੀਕੇ ਅਪਣਾਏ ਆਪਣੀ ਵਾਲਦਾ ਨੂੰ, ਉਸ ਬਾਰਡਰ ਨੂੰ ਕ੍ਰਾਸ ਕਰਨ ਵਾਸਤੇ, ਆਪਣੀ ਵਾਲਦਾ ਨੂੰ ਮਿਲਣ ਵਾਸਤੇ, ਆਪਣੀ ਫੈਮਿਲੀ ਨੂੰ ਮਿਲਣ ਵਾਸਤੇ। ਜਦੋਂ ਆਪਣੀ ਵਾਲਦਾ ਕੋਲ ਪਹੁੰਚ ਗਏ ਫਿਰ ਵਾਲਦ ਨੂੰ ਮਿਲਣ ਵਾਸਤੇ ਕਿਸ ਤਰ੍ਹਾਂ ਉਹਨਾਂ ਨੇ ਕੋਸ਼ਿਸ਼ ਕੀਤੀ, ਐਫਰਟ ਕੀਤੀ। ਫਿਰ ਵਾਲਦ ਜਿੰਨੀ ਦੇਰ ਤੱਕ ਨਹੀਂ ਸਨ ਮਿਲੇ ਆਪਣੀ ਫੈਮਿਲੀ ਨੂੰ, ਉਹਨਾਂ ਨੇ ਕਿਵੇਂ ਆਪਣੀ ਫੈਮਿਲੀ ਤੱਕ ਰਾਬਤਾ ਰੱਖਣ ਦੀ ਕੋਸ਼ਿਸ਼ ਕੀਤੀ। ਫਿਰ ਉਹਦੇ ਵਿੱਚ ਰਸਤੇ ਦੇ ਵਿੱਚ ਉਹਨਾਂ ਦੁੱਖਾਂ 'ਤੇ ਵੀ ਆਪਾਂ ਨਜ਼ਰ ਪਾਉਣੀ, ਜਿਹੜੇ ਦੁੱਖ ਉਹਨਾਂ ਨੇ ਆਪਣੇ ਪਿੰਡਿਆਂ 'ਤੇ ਹੰਢਾਏ। ਸੋ ਅੱਜ ਦੀ ਕਹਾਣੀ ਜਿਹੜੀ ਆ ਤੁਹਾਡੇ ਵਾਸਤੇ ਖਾਸ ਤੌਰ 'ਤੇ ਜਿਹੜੇ ਕਸ਼ਮੀਰੀ ਲੋਕ ਨੇ ਰਾਜੌਰੀ ਦੇ, ਉਹਨਾਂ ਵਾਸਤੇ ਇਹ ਬਜ਼ੁਰਗਾਂ ਦੀ ਕਹਾਣੀ। ਸੋ ਚੱਲਦੇ ਹਾਂ ਘਰ ਆਪਣੇ ਇਹਨਾਂ ਉਹਨਾਂ ਬਜ਼ੁਰਗਾਂ ਨੂੰ ਮਿਲਦੇ ਹਾਂ ਅਤੇ ਉਹਨਾਂ ਨੂੰ ਅੱਜ ਦੀ ਗੱਲਬਾਤ ਜਿਹੜੀ ਆ ਉਹ ਤੁਹਾਡੇ ਤੱਕ ਰੂਬਰੂ ਕਰਾਂਗੇ ਤੁਹਾਡੇ। ਅਤੇ ਕੋਸ਼ਿਸ਼ ਕਰਾਂਗੇ ਇਹ ਕਹਾਣੀ ਜਿਹੜੀ ਆ ਇਹਦੀ 'ਤੇ ਤਫਸੀਲ ਦੇ ਨਾਲ ਆਪਾਂ ਗੱਲਬਾਤ ਕਰੀਏ। ਇਹਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ, ਕਮੈਂਟ ਸੈਕਸ਼ਨ 'ਚ ਜਾ ਕੇ ਦੱਸਣਾ ਜ਼ਰੂਰ ਹੈ ਵੀ ਤੁਹਾਨੂੰ ਅੱਜ ਦੀ ਕਹਾਣੀ ਸਾਡੀ ਕਿਸ ਤਰ੍ਹਾਂ ਦੀ ਲੱਗੀ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਸਾਡਾ ਚੈਨਲ ਸੋਸ਼ਲ ਅਲਰਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਪੰਜਾਬੀ ਲਹਿਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜਿਵੇਂ ਤੁਸੀਂ ਪੰਜਾਬੀ ਲਹਿਰ ਨੂੰ, ਸਾਡੇ ਚੈਨਲ ਨੂੰ ਪਿਆਰ ਦਿੱਤਾ, ਮੁਹੱਬਤ ਦਿੱਤੀ, ਇਸੇ ਤਰ੍ਹਾਂ ਹੀ ਸਾਡੇ ਇਸ ਚੈਨਲ ਨੂੰ ਭਰਪੂਰ ਮੁਹੱਬਤ ਦੇ ਅਸੀਂ ਤਲਬਗਾਰ ਹਾਂ। ਜ਼ਰੂਰ ਦੇਵੋਗੇ ਮੁਹੱਬਤ। ਸੋ ਚੱਲਦੇ ਹਾਂ ਆਪਾਂ ਬਜ਼ੁਰਗਾਂ ਦੇ ਘਰ, ਅੱਜ ਦੀ ਗੱਲਬਾਤ ਜਿਹੜੀ ਉਹਦਾ ਜਿਹੜੀ ਗੰਢ ਬਣਦੇ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਤੁਹਾਡਾ? ਠੀਕ ਠਾਕ? ਅੱਲਾ ਦਾ ਸ਼ੁਕਰ। ਅੱਛਾ, ਪਹਿਲੇ ਤਾਂ ਨਾ ਨਾਂ ਤੁਸੀਂ ਆਪਣਾ ਦੱਸ ਦੇਣਾ, ਆਪਣੀ ਫੈਮਿਲੀ ਦਾ, ਮਤਲਬ ਵੀ ਤੁਹਾਡੇ ਵਾਲਦ ਸਾਹਿਬ ਦਾਦਾ ਜੀ ਦਾ ਕੀ ਨਾਂ, ਤੇ ਫੈਮਿਲੀ ਕਿਹੜੀ ਤੋਂ ਬਿਲੋਂਗ ਕਰਦੇ? ਜੀ ਜੀ, ਮੇਰਾ ਨਾਮ ਬਸ਼ੀਰ ਅਹਿਮਦ ਚੌਹਾਨ ਹੈ। ਅਸੀਂ ਚੌਹਾਨ ਗੁੱਜਰ ਹਾਂ ਅਤੇ ਮੇਰੇ ਦਾਦਾ ਜੀ ਦਾ ਨਾਂ ਚੌਧਰੀ ਮੀਰ ਮੁਹੰਮਦ ਸੀ, ਜਿਹੜੇ ਕਿ ਮੇਰੀ ਹੋਸ਼ ਤੋਂ ਪਹਿਲੇ ਹੀ ਫੌਤ ਹੋ ਗਏ ਸੀ। ਦਾਦੀ ਮੇਰੀ ਜ਼ਿੰਦਾ ਸਨ ਅਤੇ ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਭਰਤੀ ਹੋਏ ਸਨ ਅਤੇ ਉਹਨਾਂ ਦਾ ਨਾਂ ਗੁਲਾਮ ਨਬੀ ਚੌਹਾਨ ਸੀ। ਅਤੇ ਉਹ ਅੰਗਰੇਜ਼ਾਂ ਦੀ ਫੌਜ ਦੇ ਵੀ ਦੂਸਰੀ ਜੰਗ ਅਜ਼ੀਮ ਦੇ ਵਿੱਚ ਉਹ ਜਰਮਨ ਤੱਕ ਗਏ ਨੇ ਜੰਗ ਲੜਨ ਵਾਸਤੇ।
ਤੇ ਅੱਛਾ ਉਹ ਬ੍ਰਿਟਿਸ਼ ਆਰਮੀ 'ਚ ਸਨ। ਬ੍ਰਿਟਿਸ਼ ਆਰਮੀ ਦੇ ਸਨ। ਤੇ ਜਰਮਨ ਤੱਕ ਉਹ ਗਏ ਨੇ। ਤੇ ਜਰਮਨ ਤੋਂ ਫਿਰ ਜਦੋਂ ਅਮਰੀਕਾ ਨੇ ਐਟਮ ਬੰਬ ਮਾਰਿਆ ਹੈ ਜਾਪਾਨ ਦੇ ਉੱਤੇ, ਤੇ ਉਸ ਤੋਂ ਬਾਅਦ ਜੰਗ ਜਿਹੜੀ ਹੈ ਨਾ ਖ਼ਤਮ ਹੋਈ। ਤੇ ਇਹ ਫਿਰ ਵਾਪਸ ਆਏ ਨੇ ਬ੍ਰਿਟਿਸ਼ ਜਿਹੜੇ ਨੇ। ਤੇ ਜਿਹੜੇ ਪਾਕਿਸਤਾਨ ਦੇ ਵਿੱਚੋਂ ਜਾਂ ਮਕਬੂਜ਼ਾ ਕਸ਼ਮੀਰ ਵਿੱਚੋਂ ਜਾਂ ਆਜ਼ਾਦ ਕਸ਼ਮੀਰ ਤੋਂ ਬਾਅਦ ਹੀ ਬਣਿਆ, ਇਸ ਇਲਾਕੇ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਜਿਹੜੇ ਲੋਕੀ ਬ੍ਰਿਟਿਸ਼ ਆਰਮੀ ਦੇ ਵੀ ਸਨ, ਉਹ ਫਿਰ ਜਿਹੜੇ ਇੰਡੀਆ ਦੇ ਵਿੱਚ ਲੋਕੀ ਸਨ, ਸਿੱਖ ਸਨ ਜਾਂ ਹਿੰਦੂ ਸਨ, ਉਹ ਇੰਡੀਅਨ ਆਰਮੀ ਨੂੰ ਜੁਆਇਨ ਕੀਤਾ। ਤੇ ਜਿਹੜੇ ਕਸ਼ਮੀਰ ਦੇ ਮੁਸਲਮਾਨ ਸਨ, ਜਿਹੜੇ ਬ੍ਰਿਟਿਸ਼ ਆਰਮੀ ਦੇ ਵਿੱਚ ਜੌਬ ਕਰਦੇ ਹਨ, ਜਿਵੇਂ ਮੇਰੇ ਵਾਲਿਦ ਸਾਹਿਬ ਸਨ, ਉਹਨਾਂ ਨੇ ਫਿਰ ਜਦੋਂ ਪਾਕਿਸਤਾਨ ਬਣ ਗਿਆ, ਉਹਨਾਂ ਨੇ ਪਾਕਿਸਤਾਨ ਆਰਮੀ ਨੂੰ ਜੁਆਇਨ ਕੀਤਾ। ਉਹ ਜਿਹੜੀ ਉਹਨਾਂ ਦੇ ਕੋਲ ਰਾਈਫਲ ਸੀ, ਉਹ ਰਾਈਫਲ ਲੈ ਗਏ ਤੇ ਉਸ ਨੂੰ ਛੱਡ ਕੇ ਆਰਮੀ ਨੂੰ, ਤੇ ਆ ਕੇ ਪਾਕਿਸਤਾਨ ਆਰਮੀ ਨੂੰ ਜੁਆਇਨ ਕਰ ਲਿਆ। ਅੱਛਾ ਹੁਣ ਅੱਜ ਦੇ ਦਿਨ ਹੁਣ ਮੈਂ ਅੱਗੇ ਵੀ ਇੱਕ ਦੋ ਲੋਕਾਂ ਨੂੰ ਮਿਲਿਆ ਜਿਹੜੇ ਬ੍ਰਿਟਿਸ਼ ਆਰਮੀ 'ਚ ਸਰਵ ਕਰ ਚੁੱਕੇ ਆ, ਉਹਨਾਂ ਨੂੰ ਪੈਨਸ਼ਨ ਵੀ ਆਉਂਦੀ ਹੈ ਕੁਛ ਰੁਪਈਆਂ ਦੀ ਸ਼ਕਲ, ਜੋ ਆਉਂਦੀ ਹੈ ਤੁਹਾਡੇ ਵੀ? ਉਹ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਨੇ ਬ੍ਰਿਟਿਸ਼ ਆਰਮੀ ਨੂੰ ਛੱਡ ਕੇ ਆ ਕੇ ਜੁਆਇਨ ਕਰ ਲਿਆ ਪਾਕਿਸਤਾਨ ਆਰਮੀ ਨੂੰ, ਜਾਂ ਜਿਹੜੇ ਇੰਡੀਅਨ ਲੋਕ ਸਨ ਉਹਨਾਂ ਨੇ ਇੰਡੀਅਨ ਆਰਮੀ ਨੂੰ ਜੁਆਇਨ ਕਰ ਲਿਆ। ਜਿਨ੍ਹਾਂ ਨੇ ਪਰਸੂ ਕੀਤਾ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ, ਜਿਨ੍ਹਾਂ ਨੇ ਪਰਸੂ ਨਹੀਂ ਕੀਤਾ ਉਹਨਾਂ ਨੂੰ ਕੁਝ ਨਹੀਂ ਮਿਲਿਆ। ਠੀਕ। ਅੱਛਾ ਬਜ਼ੁਰਗੋ, ਇਹ ਮੈਨੂੰ ਦੱਸਿਓ ਪਹਿਲਾਂ, ਸਾਰਿਆਂ ਨਾਲ ਪਹਿਲਾਂ ਸਾਡੇ ਦੇਖਣ ਵਾਲਿਆਂ ਨੂੰ, ਵੀ ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ? ਲਾਹੌਰ ਤੋਂ ਬਿਲੋਂਗ ਕਰਦੇ ਹੋ, ਆਜ਼ਾਦ ਕਸ਼ਮੀਰ ਤੋਂ ਬਿਲੋਂਗ ਕਰਦੇ ਹੋ, ਜਾਂ ਇੰਡੀਅਨ ਜਿਹੜਾ ਜਿਹਨੂੰ ਜੰਮੂ ਕਸ਼ਮੀਰ ਆਪਾਂ ਕਹਿੰਦੇ ਆ, ਵੀ ਜੰਮੂ ਕਸ਼ਮੀਰ ਤੋਂ ਬਿਲੋਂਗ ਕਰਦੇ ਹੋ? ਅਸੀਂ ਬੇਸਿਕਲੀ ਮਕਬੂਜ਼ਾ ਕਸ਼ਮੀਰ ਰੀਜਨ ਜਿਹੜਾ ਜੰਮੂ ਹੈ, ਤੇ ਜ਼ਿਲ੍ਹਾ ਸਾਡਾ ਰਾਜੌਰੀ ਹੈ, ਤਹਿਸੀਲ ਥੰਨਾ ਮੰਡੀ ਨਾਲ ਬਿਲੋਂਗ ਕਰਦੇ ਹਾਂ। ਤੇ ਅਸੀਂ ਉਧਰੋਂ ਹਿਜਰਤ ਕਰ ਗਏ 1965 ਦੀ ਜੰਗ ਦੇ ਵਿੱਚ। ਮੈਂ ਆਜ਼ਾਦ ਕਸ਼ਮੀਰ ਆਇਆ, ਆਜ਼ਾਦ ਕਸ਼ਮੀਰ ਦੇ ਵਿੱਚੋਂ ਫਿਰ ਪਾਕਿਸਤਾਨ ਆ ਗਿਆ। ਜਿਵੇਂ ਮੈਂ ਸਟਾਰਟਿੰਗ 'ਚ ਦੱਸਿਆ ਕਿ ਤੁਹਾਡੇ ਇਸ ਸਫ਼ਰ ਦੇ ਵਿੱਚ ਕਿਰਦਾਰ ਨੇ ਤੁਹਾਡੀ ਵਾਲਦਾ, ਤੁਹਾਡੇ ਵਾਲਦ, ਤੇ ਤੁਸੀਂ ਜਿਹੜੇ ਮੇਨ ਤੁਹਾਡੇ ਭਾਈ ਸਾਹਿਬ, ਵੱਡੇ ਭਾਈ ਸਾਹਿਬ, ਛੋਟੇ ਭਾਈ ਸਾਹਿਬ, ਵੀ ਤੁਸੀਂ ਕਿਸ ਤਰ੍ਹਾਂ ਰਹਿ ਗਏ ਉਧਰ? ਤੁਹਾਡੀ ਵਾਲਦਾ ਕਿਸ ਤਰ੍ਹਾਂ ਰਹਿ ਗਈ? ਤੁਸੀਂ ਪਾਕਿਸਤਾਨ ਕਿਸ ਤਰ੍ਹਾਂ ਆ ਗਏ? ਉੱਤੇ ਥੋੜ੍ਹੀ ਜਿਹੀ ਕਹਾਣੀ ਆ। ਵਾਲਦ ਸਾਹਿਬ ਪਹਿਲੋਂ ਇੱਧਰ ਸਨ, ਉਹਨਾਂ ਨੂੰ ਮਿਲਣ ਵਾਸਤੇ, ਜਿਵੇਂ ਮੈਨੂੰ ਪਤਾ ਲੱਗਾ ਵੀ ਤੁਸੀਂ ਉਹਨਾਂ ਨੂੰ ਮਿਲਣ ਵਾਸਤੇ ਆਏ ਸੋ ਆਪਣੇ ਵਾਲਦ ਸਾਹਿਬ ਨੂੰ, ਉਧਰੋਂ ਤੇ ਉਧਰੋਂ 65 ਦੀ ਜੰਗ ਲੱਗ ਗਈ, ਇਹਦੇ ਰਾਉਂਡ ਅਬਾਊਟ ਦੀ ਕੋਈ ਗੱਲ ਹੈ? ਉਹ ਸਾਰੀ ਕਹਾਣੀ ਥੋੜ੍ਹੀ ਦੱਸ ਦਿਓ। ਵਾਲਦ ਸਾਹਿਬ ਚੁੱਕੇ ਪਾਕਿਸਤਾਨ ਆਰਮੀ ਨੂੰ ਜੁਆਇਨ ਕਰ ਲਿਆ ਸੀ, ਤੇ ਉਹ ਪਾਕਿਸਤਾਨ ਦੇ ਵੀ ਸਨ, 14 ਪੰਜਾਬ ਦੇ ਵਿੱਚ ਜੌਬ ਕਰਦੇ ਹਨ। ਤੇ ਮੈਂ, ਮੇਰੀ ਵਾਲਦਾ, ਮੇਰਾ ਛੋਟਾ ਭਾਈ ਔਰ ਦੀਗਰ ਸਾਰੀ ਫੈਮਿਲੀ, ਸਾਡੀ ਨਾਨਕਾ ਦਾਦਕਾ ਖਾਨਦਾਨ ਸਭ ਜਿਹੜਾ ਨਾ ਮਕਬੂਜ਼ਾ ਕਸ਼ਮੀਰ, ਜ਼ਿਲ੍ਹਾ ਰਾਜੌਰੀ, ਤਹਿਸੀਲ ਥਾਨਾ ਮੰਡੀ ਦੇ ਰਾਜ ਪਜ਼ੀਰ ਸਾਂ, ਔਰ ਅਮਨ ਅਮਾਨ ਦੀ ਜ਼ਿੰਦਗੀ ਗੁਜ਼ਾਰਦੇ ਸਾਂ। ਬੜਾ ਪਹਿਲੇ 65 ਤੋਂ ਪਹਿਲੇ ਮਾਹੌਲ ਬੜਾ ਅੱਛਾ ਸੀ, ਤੇ ਉੱਥੇ ਹੀ ਅਸੀਂ ਰਹਿੰਦੇ ਹਾਂ। ਲੇਕਿਨ ਵਾਲਦ ਸਾਹਿਬ ਜਿਹੜੇ ਨੇ ਉਹ ਸਾਡੇ ਨਾਲ ਵਿਛੜੇ ਹੋਏ ਸਨ। ਵਾਲਦ ਸਾਹਿਬ ਇੱਧਰ ਉਦੋਂ ਪਾਕਿਸਤਾਨ ਦੇ ਵਿੱਚ ਸਨ, ਕਿਉਂਕਿ ਆਰਮੀ 'ਚ ਉਦੋਂ ਤੁਹਾਡੀ ਉਮਰ ਕਿੰਨੀ ਸੀ? 1965 ਦੇ ਵਿੱਚ ਜਿਸ ਵਕਤ ਇਹ ਜੰਗ 65 ਸੀ ਹੋਈ ਆ, ਉਸ ਵਕਤ ਮੇਰੀ ਉਮਰ 17 ਸਾਲ ਸੀ। 17 ਸਾਲ ਸੀ ਤਕਰੀਬਨ। ਜੀ। ਠੀਕ ਹੈ। ਅੱਛਾ ਫਿਰ ਕਿਸ ਤਰ੍ਹਾਂ ਬਣਿਆ ਪਲਾਨ, ਮਿਲਣ ਦਾ ਪਲਾਨ ਬਣਿਆ ਵੀ ਅਸੀਂ ਆਪਣੇ ਵਾਲਦ ਸਾਹਿਬ ਨੂੰ ਮਿਲਾਈਏ ਵਾਲਦਾ ਦੀ ਮਰਜ਼ੀ ਦੇ ਨਾਲ? ਕਿ ਵਾਲਦ ਸਾਹਿਬ ਜਿਹੜੇ ਨਾਲ ਲਾਪਤਾ ਸਨ, ਉਹਨਾਂ ਦਾ ਪਤਾ ਕੋਈ ਨਹੀਂ ਸੀ ਸਾਨੂੰ। ਤੇ ਦੂਸਰਾ ਇਹ ਸੀ ਕਿ ਪਾਕਿਸਤਾਨ ਜਾਵਾਂਗੇ ਤੇ ਜਾ ਕੇ ਆਪਣੇ ਵਾਲਦ ਸਾਹਿਬ ਨੂੰ ਲੱਭਾਂਗਾ ਮੈਂ ਕਿ ਉਹ ਕਿਸ ਮੁਕਾਮ 'ਤੇ ਨੇ, ਜ਼ਿੰਦਾ ਨੇ ਜਾਂ ਨਹੀਂ ਜ਼ਿੰਦਾ, ਜਾ ਕੇ ਉਹਨਾਂ ਨੂੰ ਤਲਾਸ਼ ਕਰਾਂਗੇ। ਇਹ ਦੋ ਇਸ਼ੂ ਸਨ ਜਿਨ੍ਹਾਂ ਦੀ ਵਜ੍ਹਾ ਤੋਂ ਮੈਂ ਹਿਜਰਤ ਕਰਕੇ ਆਇਆ। ਫਿਰ ਤੁਸੀਂ ਆ ਗਏ ਪਾਕਿਸਤਾਨ, ਇੱਥੇ ਆ ਕੇ ਵਾਲਦ ਸਾਹਿਬ ਤੁਹਾਨੂੰ ਮਿਲ ਪਏ। ਫਿਰ ਵਾਲਦ ਸਾਹਿਬ ਤੁਸੀਂ ਆ ਕੇ ਇੱਧਰ ਸਿਟੀਜ਼ਨ ਅਪਲਾਈ ਕਰ ਲਈ ਪਾਕਿਸਤਾਨ ਆ ਕੇ? ਉਹ ਇਸ ਤਰ੍ਹਾਂ ਹੈ ਕਿ ਮੈਂ ਜਦੋਂ ਹਿਜਰਤ ਕਰਕੇ ਆ ਗਿਆ, ਤੇ ਸਭ ਤੋਂ ਪਹਿਲੇ ਤਾਂ ਮੈਂ ਨਕਿਆਲ ਸੈਕਟਰ ਤੋਂ ਬਾਰਡਰ ਕ੍ਰਾਸ ਕੀਤੀ ਕਰਕੇ, ਤਾਂ ਮੈਂ ਫਿਰ ਪੈਦਲ ਹੀ ਸਫ਼ਰ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ। ਪੈਦਲ ਸਫ਼ਰ ਕਰਦਾ ਕਰਦਾ ਮੈਂ ਖੂਹੀ ਰੱਟਾ ਸ਼ਹਿਰ ਪਹੁੰਚਿਆ। ਖੂਹੀ ਰੱਟਾ ਸ਼ਹਿਰ ਇੱਕ ਰਾਤ ਗੁਜ਼ਾਰੀ ਉੱਥੇ। ਮਤਲਬ ਹੈ ਕਿ ਸਾਡਾ ਕਾਰਡ ਵਗੈਰਾ ਵੀ ਬਣਿਆ, ਮਹਾਜਰ ਕਾਰਡ ਜਿਹੜਾ ਜਿਹਨੂੰ ਕਹਿੰਦੇ ਨੇ, ਉਹ ਵੀ ਬਣਿਆ। ਤੇ ਉਸ ਤੋਂ ਬਾਅਦ ਸਾਨੂੰ 12 ਰੁਪਏ ਰਾਸ਼ਨ ਵੀ ਮਿਲਿਆ ਜੀ। ਤੇ ਇੱਕ ਰਜ਼ਾਈ ਵੀ ਮਿਲੀ ਸਾਨੂੰ ਖੂਹੀ ਰੱਟੇ ਸ਼ਹਿਰ ਵਿੱਚ, ਜਿਹੜਾ ਹੈੱਡਕੁਆਟਰ ਸੀ ਉੱਥੇ ਗੌਰਮੈਂਟ ਨੇ ਬਣਾਇਆ ਹੋਇਆ ਮਦਦ ਸਾਡੀ ਵਾਸਤੇ। ਇੱਕ ਰਜ਼ਾਈ ਮਿਲੀ, 12 ਰੁਪਏ ਮਿਲੇ ਕਿ ਇਹ ਤੁਹਾਡਾ ਮਹੀਨੇ ਦਾ ਰਾਸ਼ਨ ਹੈ। ਤੇ ਅਸੀਂ ਉਹ ਵੀ ਲਿਆ। ਤੇ ਉਸ ਤੋਂ ਬਾਅਦ ਇੱਕ ਰਾਤ ਗੁਜ਼ਾਰੀ। ਸਾਨੂੰ ਇੱਕ ਸਕੂਲ ਦੇ ਵਿੱਚ ਇੱਕ ਫੈਮਿਲੀ ਮਿਲ ਗਈ ਜਿਹੜੀ ਕਿ ਸਾਡੇ ਇਲਾਕੇ ਤੋਂ ਹਿਜਰਤ ਕਰਕੇ ਆਈ ਹੋਈ ਸੀ। ਅਸੀਂ ਰਾਤ ਉਹਦੇ ਘਰ ਗੁਜ਼ਾਰੀ, ਉਹਨਾਂ ਦੇ ਘਰ ਰੋਟੀ ਖਾਧੀ, ਸਵੇਰ ਨਾਸ਼ਤਾ ਕੀਤਾ ਕਰਕੇ, ਤੇ ਫਿਰ ਉਹ ਰਜ਼ਾਈਆਂ ਜਿਹੜੀਆਂ ਨਾ ਦੋ ਅਸੀਂ ਉਸ ਫੈਮਿਲੀ ਨੂੰ ਦੇ ਕੇ ਅਸੀਂ ਅੱਗੇ ਪੈਦਲ ਫਿਰ ਸਫ਼ਰ ਜਾਰੀ ਕਰ ਲਿਆ। ਖੂਹੀ ਰੱਟੇ ਦੇ ਏਰੀਏ ਦੇ ਵਿੱਚ ਇੱਕ ਪਿੰਡ ਸੀ ਅੰਦਰੂਠ। ਮੇਰੀ 47 ਦੀ ਹਿਜਰਤ ਕਰਕੇ ਮੇਰੀ ਪੁੱਫੀ ਆਈ ਹੋਈ ਸੀ।
ਉਸ ਪੁੱਫੀ ਦੇ ਘਰ ਮਤਲਬ ਪਿੰਡ ਦਾ ਨਾਂ ਸਾਡੇ ਜ਼ਿਹਨ ਵਿੱਚ ਐਸੀ ਉਹ ਪੁੱਛਦੇ ਭਾਲਦੇ ਅਸੀਂ ਉਸ ਪਿੰਡ 'ਚ ਪਹੁੰਚੇ। ਤੇ ਇੱਕ ਮੇਰਾ ਮਾਮਾ ਸੀ, ਉਹਨਾਂ ਦਾ ਨਾਂ ਗੁਲਾਮ ਅਹਿਮਦ ਸੀ। ਉਹ ਉਸ ਪੁੱਫੀ ਦੇ ਘਰੋਂ ਵਿਆਹਿਆ ਹੋਇਆ ਸੀ। ਮੇਰੇ ਵਾਲਦ ਸਾਹਿਬ ਨੇ ਸ਼ਾਦੀ ਕਰਾਈ ਸੀ ਆਪਣੇ ਸਾਲੇ ਦੀ। ਤੇ ਰਸਤੇ ਦੇ ਵਿੱਚ ਸਾਨੂੰ ਮਾਮਾ ਗੁਲਾਮ ਅਹਿਮਦ ਮਿਲ ਗਿਆ। ਮਾਮੇ ਗੁਲਾਮ ਅਹਿਮਦ ਨੂੰ ਪੁੱਛਿਆ, ਅਸੀਂ ਜਾਣਾ ਹੈ ਇੱਥੇ ਸਾਡੀ ਪੁੱਫੀ ਰਹਿੰਦੀ ਹੈ ਤੇ ਉਹਨਾਂ ਦਾ ਬੰਦਾ ਜਿਹੜਾ ਨਾ ਉਹਨਾਂ ਦਾ ਨਾਂ ਇਲਮਦੀਨ। ਮੇਰੇ ਪੁੱਫੇ ਦਾ ਨਾਂ ਇਲਮਦੀਨ ਸੀ, ਉਹ 47 ਦੇ ਮਹਾਜਰ ਸਨ। ਤੇ ਮੈਂ ਕਿਹਾ ਇਲਮਦੀਨ ਬਾਬਾ ਜੀ ਨੇ ਇਲਮਦੀਨ ਪੁੱਫਾ ਨੇ ਮੇਰਾ ਤੇ ਮੇਰੇ ਤੇ ਉਹਨਾਂ ਦੇ ਘਰ ਜਾਣਾ ਹੈ। ਮਾਮਾ ਮੇਰਾ ਕਹਿਣ ਲੱਗਾ ਗੁਲਾਮ ਅਹਿਮਦ ਮੈਂ ਉਹਨਾਂ ਨੂੰ ਜਾਣਦਾ ਵਾਂ, ਆਓ ਮੇਰੇ ਨਾਲ। ਉਹ ਅੱਗੇ ਉਹ ਟੁਰ ਪਏ, ਦੋਵੇਂ ਭਰਾ ਸੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ। ਉਹ ਜਦੋਂ ਘਰ ਪਹੁੰਚੇ ਤਾਂ ਉਹਨਾਂ ਨੇ ਦਰਵਾਜ਼ਾ ਨਾਕ ਨਹੀਂ ਕੀਤਾ, ਦਰਵਾਜ਼ਾ ਖੋਲ੍ਹ ਕੇ ਤਾਂ ਸਿੱਧੇ ਅੰਦਰ। ਤੇ ਮੈਂ ਆਪਣੇ ਭਰਾ ਨੂੰ ਕਿਹਾ, ਮੈਂ ਕਿਹਾ ਇਹੋ ਹੀ ਸਾਡਾ ਮਾਮਾ ਹੈ ਜਿਹਨੇ ਦਰਵਾਜ਼ਾ ਨਾਕ ਨਹੀਂ ਕੀਤਾ ਤੇ ਸਿੱਧਾ ਅੰਦਰ ਟੁਰ ਗਿਆ। ਇਹਦਾ ਮਤਲਬ ਹੈ ਮਾਮਾ ਸਾਡਾ ਇਹੋ ਹੀ ਹੈ। ਅੰਦਰ ਜਾ ਕੇ ਤਾਂ ਕਹਿੰਦਾ ਹੈ ਕਿ ਮੈਂ ਗੁਲਾਮ ਅਹਿਮਦ ਦਾ ਤੁਹਾਡਾ ਮਾਮਾ। ਉਸਨੇ ਸਾਨੂੰ ਗਲੇ ਲਾਇਆ ਜੀ, ਮਿਲਿਆ। ਇਹ ਤੁਹਾਡੇ ਪੁੱਫਾ ਜੀ ਨੇ ਇਲਮਦੀਨ ਜੀ, ਉਹਨਾਂ ਨੂੰ ਗਲੇ ਲਾਇਆ, ਉਹਨਾਂ ਨੇ ਸਾਨੂੰ ਗਲੇ ਲਾਇਆ। ਉਹ ਮਿਲੇ, ਪੁੱਫੀ ਨੂੰ ਮਿਲੇ, ਦੋ ਸਾਡੀਆਂ ਭੈਣਾਂ ਸਨ ਜੀ, ਉਹਨਾਂ ਨੂੰ ਮਿਲੇ। ਤੇ ਅਸੀਂ ਫਿਰ ਮਤਲਬ ਹੈ ਕਿ ਇੰਝ ਹੀ ਹੋਇਆ ਜਿਵੇਂ ਦੁਬਾਰਾ ਜ਼ਿੰਦਾ ਹੋ ਗਏ ਹਾਂ। ਫਿਰ ਉੱਥੇ ਅਸੀਂ ਕਿਆਮ ਕੀਤਾ ਉਹਨਾਂ ਦੇ ਘਰ ਕੋਈ 10 ਦਿਨ। ਤੇ 10 ਦਿਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਦੱਸ ਦਿੱਤਾ ਕਿ ਅੱਬਾ ਤੇਰੇ ਜਿਹੜੇ ਨਾ ਬਿਲਕੁਲ ਠੀਕ ਨੇ। ਇਸ ਵਕਤ ਜਿਹੜਾ ਨਾ ਮੀਰਪੁਰ ਦੇ ਕੋਲ ਇੱਕ ਸ਼ਹਿਰ ਹੈ ਡਡਿਆਲ, ਉਹਨਾਂ ਨੂੰ ਬੈਂਕ ਦੀ ਨੌਕਰੀ ਮਿਲ ਗਈ ਸੀ। ਤੇ ਉਹ ਡਡਿਆਲ ਨੇ ਨੈਸ਼ਨਲ ਬੈਂਕ ਦੇ ਵਿੱਚ, ਤੇ ਬਿਲਕੁਲ ਠੀਕ ਠਾਕ ਨੇ, ਕੋਈ ਫਿਕਰ ਨਹੀਂ ਕਰਨਾ। ਸਾਨੂੰ ਸਕੂਨ ਹੋ ਗਿਆ ਕਿ ਚਲੋ ਜ਼ਿੰਦਾ ਤੇ ਹਨ, ਠੀਕ ਠਾਕ ਵੀ ਨੇ। ਅਸੀਂ ਫਿਰ 10 ਦਿਨ ਉੱਥੇ ਗੁਜ਼ਾਰੇ ਆਪਣੇ ਪੁੱਫੀ ਦੇ ਘਰ। ਉਹ ਤੋਂ ਬਾਅਦ ਫਿਰ ਮਾਮਾ ਸਾਨੂੰ ਲੈ ਕੇ, ਤੇ ਉਦੋਂ ਮੈਂ ਛੋਟੀ ਉਮਰ ਸੀ ਤੇ ਮੈਂ ਸਫ਼ਰ ਨਹੀਂ ਸੀ, ਬੱਸ 'ਤੇ ਸਫ਼ਰ ਨਹੀਂ ਸੀ ਕਰਦਾ। ਬੱਸ ਵੀ ਕੋਈ ਪੂਰੇ ਦਿਨ ਦੀ ਇੱਕ ਬੱਸ ਮਿਲਦੀ ਸੀ ਤੇ ਉਹਦੇ ਵਾਸਤੇ ਵੇਟ ਕਰਨਾ ਪੈਂਦਾ ਸੀ। ਅਸੀਂ ਕਿਹਾ ਪੂਰਾ ਦਿਨ ਵੇਟ ਕਰਨ ਤੋਂ ਬਿਹਤਰ ਹੈ ਕਿ ਪੈਦਲ ਚੱਲ ਪਈਏ। ਤੇ ਮੈਨੂੰ ਕੋਈ ਉਲਟੀਆਂ ਵੀ ਲੱਗਦੀਆਂ ਸਨ ਬੱਸ ਦੇ ਵਿੱਚ। ਡਰ ਵੀ ਨਿਆਣਿਆਂ ਲੱਗਦਾ ਹੁੰਦਾ, ਨਵਾਂ ਨਵਾਂ ਜਾਈਏ। ਡਰ ਵੀ ਲੱਗਦਾ ਸੀ ਕਿਉਂਕਿ ਪਹਿਲੀ ਦਫਾ ਬੱਸ 'ਤੇ ਬਹਿਣ ਲੱਗੇ। ਤੇ ਅਸੀਂ ਫਿਰ ਉੱਥੋਂ ਪੈਦਲ ਸਫ਼ਰ ਕੀਤਾ। ਉਸ ਜਗ੍ਹਾ ਤੋਂ ਡਡਿਆਲ ਦਾ ਮੀਰਪੁਰ ਦਾ 42 ਮੀਲ ਸਫ਼ਰ ਸੀ। ਅਸੀਂ 42 ਮੀਲ ਦਾ ਸਫ਼ਰ ਪੈਦਲ ਕੀਤਾ। ਔਰ ਅਲਹਮਦੁਲਿਲਾ ਚੂँਕਿ ਰਸਤੇ ਵਿੱਚ ਜੰਗਲ ਵੀ ਨੇ ਤੇ ਪਗਡੰਡੀਆਂ ਵੀ ਨੇ ਤੇ ਸ਼ਾਰਟ ਰਸਤੇ ਵੀ ਨੇ, ਵਿੱਚੋਂ ਸ਼ਾਰਟ ਰਸਤੇ ਆ ਜਾਂਦੇ ਸੀ। ਬਾਈ ਰੋਡ ਅਗਰ ਜਾਓ ਤਾਂ ਇਸ ਤਰ੍ਹਾਂ 42 ਮੀਲ ਬਣਦਾ ਸੀ ਤੇ ਸ਼ਾਰਟ ਰਸਤੇ ਕਰਦਿਆਂ ਹੋਇਆਂ ਸਫ਼ਰ ਘੱਟ ਜਾਂਦਾ ਸੀ। ਅਸੀਂ ਅਲਹਮਦੁਲਿਲਾ ਸੁਬਾਹ ਨਮਾਜ਼ ਪੜ੍ਹ ਕੇ ਨਾਸ਼ਤਾ ਕਰਕੇ ਚੱਲੇ ਤੇ ਅਸੀਂ ਸੂਰਜ ਗਰੂਬ ਹੋ ਰਿਹਾ ਸੀ ਤੇ ਅਸੀਂ ਡਡਿਆਲ ਵਾਲਦ ਸਾਹਿਬ ਦੇ ਕੋਲ ਪਹੁੰਚ ਗਏ। ਮੇਰਾ ਤਾਇਜ਼ਾਦ ਭਾਈ ਮਨੀਰ ਚੌਹਾਨ ਤੇ ਮੈਂ ਤੇ ਮੇਰੇ ਮਾਮਾ ਗੁਲਾਮ ਅਹਿਮਦ, ਅਸੀਂ ਉਹਨਾਂ ਕੋਲ ਪਹੁੰਚ ਗਏ। ਕੀ ਫੀਲਿੰਗ ਸਨ ਜਦੋਂ ਵਾਲਾ ਸਾਹਿਬ ਨੂੰ ਇੰਨੀ ਦੇਰ ਬਾਅਦ ਮਿਲੇ? ਹਾਂ, ਉਹ ਜਦੋਂ ਉਹਨਾਂ ਨੂੰ ਮਿਲੇ ਤੇ ਉਹ ਜ਼ਾਹਿਰ ਹੈ ਕਿ ਉਸ ਵਕਤ ਉਹਨਾਂ ਨੇ ਵੀ ਪਛਾਣ ਲਿਆ ਤੇ ਅਸੀਂ ਉਹਨਾਂ ਨੂੰ ਪਛਾਣ ਲਿਆ ਤੇ ਗਲੇ ਲਾਗੇ ਦਾ ਚੀਖੋ ਪੁਕਾਰ ਹੀ ਹੁੰਦੀ ਹੈ। ਬੜੇ ਦੁੱਖ ਜਿਹੜੇ ਨਾ ਤੇ ਬੰਦੇ ਦੇ ਬੜੇ ਜਜ਼ਬਾਤੀ ਹੋ ਜਾਂਦਾ ਬੰਦਾ। ਤੇ ਅੱਲਾ ਦਾ ਸ਼ੁਕਰ ਵੀ ਅਦਾ ਕਰਦਾ ਹੈ, ਰੋਂਦਾ ਚੀਖਦਾ ਵੀ ਹੈ ਤੇ ਫਿਰ ਰੱਬ ਦਾ ਸ਼ੁਕਰ ਅਦਾ ਕਰਦਾ। ਫਿਰ ਤੁਸੀਂ ਆ ਗਏ ਆਪਣੇ ਵਾਲਦ ਸਾਹਿਬ ਕੋਲ, ਚਲੋ ਇੱਧਰ ਮੁਕੀਮ ਹੋ ਗਏ। ਵਾਲਦ ਸਾਹਿਬ ਤੇ ਤੁਸੀਂ ਫਿਰ ਆਪਣੀ ਵਾਲਦਾ ਨੂੰ ਨਹੀਂ ਮਿਲੇ, ਤੇ ਜੇ ਮਿਲੇ ਤੇ ਕਿੰਨੀ ਦੇਰ ਬਾਅਦ ਮਿਲੇ? ਜਾਂ ਵਾਲਦ, ਜਿਵੇਂ ਤੁਸੀਂ ਮੈਨੂੰ ਦੱਸਿਆ ਸੀ ਪਹਿਲਾਂ ਵੀ ਵਾਲਦ ਸਾਹਿਬ ਜਾਂਦੇ ਰਹੇ ਮਿਲਣ ਵਾਸਤੇ ਸਾਨੂੰ ਜਾਂ ਵਾਲਦਾ ਨੂੰ? ਨਹੀਂ, ਉਹ ਪਹਿਲੇ ਦਾ 65 ਤੋਂ ਪਹਿਲੇ ਦਾ ਵਾਕਿਆ ਹੈ। ਜਾਂਦੇ ਰਹੇ ਨੇ, 65 ਤੋਂ ਪਹਿਲੇ ਹਾਲਾਤ ਅੱਛੇ ਸੀ। ਤੇ ਜਦੋਂ ਆਰਮੀ ਵੀ ਸਨ ਔਰ ਜਾਂ ਬਾਅਦ ਦੀ ਬੈਂਕ ਵੀ ਨੌਕਰੀ ਹੋ ਗਈ ਤੇ ਜਿਹੜੀ ਮਹੀਨੇ 2 ਮਹੀਨੇ ਦੀ ਛੁੱਟੀ ਹੁੰਦੀ ਸੀ, ਇਹ ਰਾਤ ਨੂੰ ਬਾਰਡਰ ਕ੍ਰਾਸ ਕਰਕੇ ਜਾਂਦੇ ਸੀ। ਮੇਰੇ ਵੱਲ ਲੋਕ ਛੁਪ ਕੇ ਆਪਣੇ ਘਰਦਿਆਂ ਨੂੰ ਮਿਲਣ ਜਾਣਾ? ਬਾਰਡਰ ਕ੍ਰਾਸ ਕਰਕੇ ਲੁਕ ਛੁਪ ਕੇ ਜਾਂਦੇ ਸੀ ਰਾਤ ਤੇ ਹਨੇਰੇ 'ਚ, ਤੇ ਆਪਣੇ ਪਿੰਡ ਚਲੇ ਜਾਂਦੇ ਸੀ, ਆਪਣੇ ਘਰ ਜਾਂਦੇ ਸੀ, ਆਪਣੇ ਬਾਲ ਬੱਚੇ ਨੂੰ, ਆਪਣੇ ਖਾਨਦਾਨ ਨੂੰ ਮਿਲਦੇ ਸੀ। ਸਾਡੀ ਇੱਕ ਬੜਾ ਇੱਕ ਘਰ ਸੀ, ਉਸ ਨੂੰ ਅਸੀਂ ਉਸ ਮਕਾਮੀ ਜ਼ੁਬਾਨ ਦੇ ਬਾਂਡੀ ਕਹਿੰਦੇ ਹਾਂ। ਉਹ ਬਾਂਡੀ ਦੇ ਵਿੱਚ ਮੱਝਾਂ ਬੱਧਦੇ ਹਾਂ ਅਸੀਂ, 15-20 ਸਾਡੀਆਂ ਮੱਝਾਂ ਸਨ। ਤੇ ਉਸ ਬਾਂਡੀ ਦੇ ਵਿੱਚ ਚੁੱਕੇ ਆਮ ਲੋਕਾਂ ਦਾ ਆਉਣਾ ਜਾਣਾ ਨਹੀਂ ਹੁੰਦਾ, ਸਿਰਫ ਮੱਝਾਂ ਦਾ ਹੁੰਦਾ ਜਾਂ ਘਰ ਦੇ ਕਿਸੇ ਜੀਅ ਦਾ। ਤੇ ਅਸੀਂ ਵਾਲਦ ਸਾਹਿਬ ਦਾ ਬਿਸਤਰਾ ਉਸ ਬਾਂਡੀ ਵੀ ਲਾ ਦਿੰਦੇ ਸੀ, ਪਤਾ ਨਾ ਲੱਗੇ ਕਿਸੇ ਤਾਂ ਕੋਈ ਵੇਖੇ ਨਾ ਉਹਨਾਂ ਨੂੰ। ਉਸ ਦਿਨ ਸਾਰਾ ਉੱਥੇ ਰਹਿੰਦੇ ਸੀ ਤੇ ਫਿਰ ਰਾਤ ਨੂੰ ਰਿਸ਼ਤੇਦਾਰ ਉਹਨਾਂ ਦੀ ਦਾਵਤ ਕਰਦੇ ਸੀ। ਰਾਤ ਨੂੰ ਫਿਰ ਮੈਂ ਤੇ ਮੇਰੀ ਵਾਲਦਾ ਉਹਨਾਂ ਦੇ ਨਾਲ ਦਾਵਤ 'ਤੇ ਜਾਂਦੇ ਸਾਂ। ਤੇ ਫਿਰ ਇਹ ਸਿਲਸਿਲਾ ਕਿੰਨੀ ਦੇਰ ਤੱਕ ਚੱਲਦਾ ਰਿਹਾ? ਫਿਰ ਤੁਸੀਂ ਇੱਧਰ ਆ ਗਏ, ਫਿਰ ਵਾਲਦ ਸਾਹਿਬ ਬਾਅਦ 'ਚ ਵੀ ਗਏ 65 ਤੋਂ ਬਾਅਦ ਵੀ? ਨਹੀਂ, ਉਹ ਇਸ ਤਰ੍ਹਾਂ ਹੈ ਕਿ ਇਹ ਉਸ ਦੇ ਵਿੱਚ ਜਦੋਂ ਜਾਂਦੇ ਸੀ ਵਾਲਦ ਸਾਹਿਬ
ਆਪਣੇ ਖਾਨਦਾਨ ਨੂੰ ਮਿਲਣ ਵਾਸਤੇ, ਸਾਨੂੰ ਮਿਲਣ ਵਾਸਤੇ, ਤੇ ਪਾਕਿਸਤਾਨ ਦੇ ਵਿੱਚੋਂ ਪਾਕਿਸਤਾਨੀ ਨਿਮਕ ਜਿਹੜਾ ਹੈ ਨਾ ਉਹ ਕਿਲੋ 2 ਕਿਲੋ ਨਾਲ ਲੈ ਕੇ ਜਾਂਦੇ ਸਨ। ਬਾਕੀ ਚੀਜ਼ਾਂ ਤੋਂ ਇਲਾਵਾ ਇਹ ਨਾਲ ਲੈ ਕੇ ਜਾਂਦੇ ਸੀ। ਤੇ ਮੈਂ ਇਹ ਚੀਜ਼ ਇਸ ਵਾਸਤੇ ਦੱਸਦਾ ਕਿ ਕਸ਼ਮੀਰ ਦੇ ਲੋਕ ਪਾਕਿਸਤਾਨ ਨਾਲ ਕਿਤਨੀ ਮੁਹੱਬਤ ਕਰਦੇ ਨੇ। ਅਸੀਂ ਉਹ ਨਿਮਕ ਦੇ ਇੱਕ ਇੱਕ ਛਟਾਕੀ ਦੇ ਟੁਕੜੇ ਕਰਦੇ ਸਾਂ। ਉਹ ਟੁਕੜੇ ਕਰ ਗਏ ਪੂਰੇ ਖਾਨਦਾਨ ਦੇ ਵੀ ਤਕਸੀਮ ਕਰਦੇ ਸਾਂ ਕਿ ਇਹ ਨਿਮਕ ਤੁਸੀਂ ਆਪਣੀ ਜ਼ੁਬਾਨ ਦੇ ਉੱਤੇ ਲਾਓਗੇ, ਤੁਹਾਡੀ ਜ਼ੁਬਾਨ 40 ਦਿਨ ਪਾਕ ਰਹੇਗੀ। ਇਹ ਤਸੱਵਰ ਹੈ ਕਸ਼ਮੀਰ ਦੇ ਲੋਕਾਂ ਦਾ ਪਾਕਿਸਤਾਨ ਦੇ ਬਾਰੇ 'ਚ। ਅੱਛਾ, ਇਸ ਤੋਂ ਪਹਿਲਾਂ ਫਿਰ ਤੁਹਾਡਾ ਕਿਵੇਂ ਤੁਹਾਡਾ ਵਾਲਦਾ ਨੂੰ ਮਿਲਣ ਦਾ ਫਿਰ ਸਬਬ ਬਣਿਆ ਬਾਅਦ 'ਚ, ਜਾਂ ਤੁਸੀਂ ਕੋਈ ਟਰਾਈ ਕੀਤੀ ਜਾਣ ਦੀ? ਮੈਂ ਫਿਰ ਜਦੋਂ ਆ ਗਿਆ ਪਾਕਿਸਤਾਨ ਦੇ ਵਿੱਚ ਤੇ ਆ ਗਏ, ਪਹਿਲੇ ਤੇ ਮੈਂ ਮਤਲਬ ਹੈ ਕਿ ਮੈਟ੍ਰਿਕ ਫਿਰ ਐਫਏ ਤੱਕ ਤਾਲੀਮ ਹੈ ਅਲਹਮਦੁਲਿਲਾ ਕੀਤੀ ਹਾਸਲ। ਤੇ ਫਿਰ ਉਸ ਤੋਂ ਬਾਅਦ ਇਹ ਹੈ ਕਿ ਤਾਲੀਮ ਤੋਂ ਪਹਿਲੇ ਮੈਂ ਇੱਥੇ ਪ੍ਰਾਈਵੇਟ ਵੀ ਨੌਕਰੀ ਕੀਤੀ। ਬਰਤਨਾਂ ਦੀ ਦੁਕਾਨ ਜਿਹੜੀ ਉਸ ਦੇ ਉੱਤੇ ਸੇਲਮੀ ਨੇ ਕੀਤੀ। ਫਿਰ ਇੱਕ ਦੁਕਾਨ ਸੀ ਜਿਸ ਦੇ ਉੱਤੇ ਮੰਜੀਆਂ ਦਾ ਵਾਣ ਵਗੈਰਾ ਵਿਕਦਾ ਹੈ, ਪਾਏ ਵਗੈਰਾ ਮੰਜੀਆਂ ਦੇ ਵਿਕਦੇ ਨੇ, ਸੂਤਰ ਵਿਕਦਾ ਮੰਜੀਆਂ ਦਾ, ਉਸ ਦੇ ਉੱਤੇ ਵੀ ਮੈਂ ਸੇਲਮੈਨੀ ਕੀਤੀ। ਉਹਨਾਂ ਦੇ ਮਤਲਬ ਦਫ਼ਤਰ ਇੱਕ ਸੀ, ਉਹਦੇ ਵਿੱਚ ਮੁਨਸ਼ੀਗਿਰੀ ਦਾ ਕੰਮ ਵੀ ਕੀਤਾ ਮੈਂ। ਫਿਰ ਮੈਨੂੰ ਇੱਕ ਚਾਹ ਦਾ ਖੋਖਾ ਮਿਲਿਆ। ਉਹ ਚਾਹ ਦਾ ਖੋਖਾ ਵੀ ਮੈਂ ਚਾਹ ਵੀ ਵੇਚਦਾ ਰਿਹਾ ਕਿ ਵਾਲਦਾ ਨੂੰ ਕਿਵੇਂ ਮਿਲੇ। ਮੈਂ 1982 ਦੇ ਬੈਂਕ 'ਤੇ ਵੀ ਮੁਲਾਜ਼ਮ ਸਾਂ। ਮੈਂ 1982 ਦੇ ਵਿੱਚ ਮੈਂ ਫਿਰ ਗਿਆ ਵੀਜ਼ਾ ਲਗਵਾ ਕੇ ਮਕਬੂਜ਼ਾ ਕਸ਼ਮੀਰ ਪਹੁੰਚਿਆ, ਆਪਣੀ ਵਾਲਦਾ ਨੂੰ ਮਿਲਿਆ, ਆਪਣੇ ਤਾਇਆ ਜਾਨ ਨੂੰ ਮਿਲਿਆ, ਆਪਣੀ ਤਾਈ ਜਾਨ ਨੂੰ ਮਿਲਿਆ, ਆਪਣੀਆਂ ਚਾਚੀਆਂ ਚਾਚਿਆਂ ਨੂੰ ਮਿਲਿਆ, ਆਪਣੇ ਮਾਮੇ ਮਾਮੀਆਂ ਨੂੰ ਮਿਲਿਆ, ਸਾਰੇ ਨਾਨਕੇ ਨੂੰ, ਸਾਰੇ ਦਾਦਕੇ ਨੂੰ, ਸਾਰੇ ਪਿੰਡ ਵਾਲਿਆਂ ਨੂੰ, ਸਾਰੇ ਨਾਨਕੇ ਪਿੰਡ ਨੂੰ, ਸਭ ਨੂੰ ਮਿਲਿਆ ਜਾ ਕੇ। ਮੈਂ 1982 ਦਾ ਵਾਕਿਆ ਹੈ। 1965 ਤੋਂ 1982 82 1965 ਤੋਂ 1982 ਹੋ ਗਿਆ। 1982 ਦੇ ਵਿੱਚ ਫਿਰ ਮੈਂ ਉੱਥੇ 1 ਮਹੀਨਾ ਰਿਹਾ, ਚੂँकि 1 ਮਹੀਨੇ ਦਾ ਵੀਜ਼ਾ ਸੀ। ਫਿਰ ਮੈਂ ਵਾਲਦਾ ਆਪਣੀ ਨੂੰ ਕਨਵਿੰਸ ਕੀਤਾ ਕਿ ਤੁਸੀਂ ਹੁਣ ਇੱਥੇ ਇਕੱਲੇ ਮਤਲਬ ਹੈ ਕਿ ਮੇਰਾ ਛੋਟਾ ਭਾਈ ਸੀ, ਉਹ ਵੀ ਜਵਾਨ ਸੀ, ਉਹਦੀ ਵੀ ਸ਼ਾਦੀ ਹੋ ਗਈ ਸੀ। ਤੇ ਮੈਂ ਕਿਹਾ ਇਹ ਹੁਣ ਇੱਥੇ ਬਾਲ ਬੱਚੜਦਾਰ ਹੈ, ਇਹਦੀ ਬੀਵੀ ਹੈ, ਇਹਦੇ ਬੱਚੇ ਨੇ, ਆਪਣੀਆਂ ਜ਼ਮੀਨਾਂ ਨੇ, ਇਹਨੂੰ ਵੀ ਨਹੀਂ ਛੱਡਣਾ ਚਾਹੁੰਦੇ। ਤੇ ਇਹ ਹੈਗਾ ਵਾਲਦਾ ਨੂੰ ਕਿਹਾ ਕਿ ਚੂँकि ਮੈਂ ਉੱਥੇ ਵਾਂ ਤੇ ਤੁਹਾਡਾ ਮਤਲਬ ਹੈ ਕਿ ਖਾਵੰਦ ਮੇਰਾ ਵਾਲਦ ਉਹ ਵੀ ਪਾਕਿਸਤਾਨ ਹੈ, ਤੇ ਤੁਸੀਂ ਆਖਰੀ ਜ਼ਿੰਦਗੀ ਦੋਵੇਂ ਜੀ ਇਕੱਠੀ ਗੁਜ਼ਾਰੋ। ਤੇ ਤੁਸੀਂ ਜਿਹੜਾ ਨਾ, ਮੈਂ ਉਹਨਾਂ ਦਾ ਪਾਸਪੋਰਟ ਬਣਨ ਵਾਸਤੇ ਦੇ ਕੇ ਆ ਗਿਆ ਤੇ ਤੁਸੀਂ ਪਾਸਪੋਰਟ ਬਣ ਜਾਏਗਾ। ਤੇ ਫਿਰ ਆਪਣੇ ਭਾਈ ਨੂੰ ਮੈਂ ਐਡਵਾਈਸ ਕੀਤੀ ਕਿ ਤੂੰ ਵਾਲਦਾ ਦਾ ਵੀਜ਼ਾ ਲਗਵਾਉਣਾ ਹੈ, ਲਗਵਾ ਕੇ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਬੰਦੇ ਦੇ ਹੱਥ ਰਾਹ ਨਾਲ ਲਾ ਕੇ ਉਧਰੋਂ, ਚੂँकि ਵੀਜ਼ੇ ਲਗਵਾ ਕੇ ਕਈ ਲੋਕੀ ਆਉਂਦੇ ਸਨ। ਤੇ ਇੱਕ ਬੰਦਾ ਮੇਰਾ ਦੋਸਤ ਹੈ ਕਾਜ਼ੀ ਅਜ਼ੀਜ਼, ਉਹ ਇੱਥੇ ਗੁਜਰਾਂਵਾਲਾ ਰਾਹ ਵਾਲੀ ਮੁਕੀਮ ਨੇ ਕਾਲੋਨੀ ਦੇ ਵਿੱਚ, ਤੇ ਉਹ ਵੀਜ਼ਾ ਲਗਵਾ ਕੇ ਆ ਰਹੇ ਸੀ। ਤੇ ਉਹਦੇ ਨਾਲ ਫਿਰ ਵਾਲਦਾ ਨੂੰ ਲਾਇਆ। ਜਦੋਂ ਵੀਜ਼ਾ ਲੱਗ ਗਿਆ ਵਾਲਦਾ ਦਾ, ਤੇ ਉਹ ਉਹਨਾਂ ਨੂੰ ਲੈ ਕੇ ਨਾਲ ਤੇ ਲਾਹੌਰ ਸਾਡੇ ਕੋਲ ਪਹੁੰਚੇ। ਅੱਛਾ, ਹੁਣ ਵੀ ਤੁਹਾਡਾ ਭਾਈ ਤੁਹਾਡੇ ਸਟਿਲ ਉੱਥੇ ਹੀ ਨੇ ਹਲੇ? ਭਾਈ ਮੇਰਾ ਸਟਿਲ ਉੱਥੇ ਹੀ ਆ ਹਲੇ, ਆਪਣੀਆਂ ਜ਼ਮੀਨਾਂ ਨੇ ਅਲਹਮਦੁਲਿਲਾ। ਤੇ ਉਹ ਰਾਬਤਾ ਹੈ ਉਹਨਾਂ ਨਾਲ? ਰਾਬਤਾ ਹੈ। ਤੇ ਮਿਲਣ ਕਦੋਂ ਦੇ ਮਿਲੇ ਜੇ? ਫਿਰ 1982 ਤੋਂ ਬਾਅਦ ਦੁਬਾਰਾ ਮੁਜ਼ੱਫਰਾਬਾਦ ਤੋਂ ਸ੍ਰੀਨਗਰ ਦਾ, ਸ੍ਰੀਨਗਰ ਤੋਂ ਜੰਮੂ ਦਾ, ਜੰਮੂ ਤੋਂ ਰਾਜੌਰੀ ਦਾ, ਰਾਜੌਰੀ ਤੋਂ ਥੰਨਾ ਮੰਡੀ ਦਾ ਸਫ਼ਰ ਕਰਕੇ ਦੁਬਾਰਾ ਆਪਣੇ ਖਾਨਦਾਨ, ਦੁਬਾਰਾ ਆਪਣੇ ਘਰ ਪਹੁੰਚੇ। ਕਰਦਾ ਨਾ ਵੀ ਬਾਰਡਰ ਤੇ ਵੇਖੋ ਨਾ, ਇੱਕ ਹਕੀਕਤ ਹੈ। ਹੁਣ ਬਾਰਡਰ ਦੀ ਲੀਕ ਜਿਹੜੀ ਮਿਟਾਈ ਨਹੀਂ ਜਾ ਸਕਦੀ। ਹੁਣ ਬਾਰਡਰ ਇੱਕ ਹਕੀਕਤ ਹੈ, ਉਹਨੂੰ ਹਕੀਕਤ ਨੂੰ ਵੀ ਮੰਨ ਲੈਣਾ ਚਾਹੀਦਾ। ਤੇ ਜੇ ਮੰਨ ਵੀ ਲਈਏ ਤੇ ਇੱਕ ਦੂਜੇ ਜੇ ਆਪਾਂ ਕਹੀਏ ਵੀ ਪਰਿੰਦੇ ਨੇ, ਹਵਾ ਨੇ, ਇਹਨੂੰ ਰੋਕ ਕੋਈ ਨਹੀਂ। ਤੇ ਇਨਸਾਨ ਨੇ ਜਿਹੜੇ, ਅਸੀਂ ਇੱਕ ਖੂਨ ਨੇ, ਜਿਵੇਂ ਤੁਹਾਡੇ ਭਾਈ ਉਧਰ ਨੇ, ਜਿਵੇਂ ਪੂਰੀ ਦੁਨੀਆ ਵਾ, ਉਹਨਾਂ ਵਿੱਚ ਬਹੁਤ ਆਸਾਨੀਆਂ ਨੇ ਇੱਕ ਦੂਜੇ ਨੂੰ ਜਾਣਦੀਆਂ ਮਿਲਣੀਆਂ। ਵੀ ਤੁਸੀਂ ਜੇ ਜਾਂਦੇ ਵੀ ਦੂਜੇ ਮੁਲਕ 'ਚ, ਤੁਸੀਂ ਉਹਨਾਂ ਨੂੰ ਆਪਣਾ ਕਾਰਡ ਵਿਖਾਓ ਤੇ ਐਂਟਰੀ ਦੇ ਦਿੰਦੇ, ਚਲੋ ਜੀ। ਇਸ ਤਰ੍ਹਾਂ ਕੋਈ ਆਸਾਨੀਆਂ, ਕੋਈ ਰਿਲੈਕਸੇਸ਼ਨ ਹੋਣੀ ਚਾਹੀਦੀ ਆਉਣ ਵਾਲੇ ਟਾਈਮ 'ਚ। ਕੀ ਵੇਖਦੇ ਤੁਸੀਂ? ਇਹ ਸਾਰਾ ਜਿਹੜਾ ਨਾ ਇਹਨਾਂ ਦੋਵਾਂ ਗੌਰਮੈਂਟਾਂ ਦਾ ਮਤਲਬ ਹੈ ਕਸੂਰ ਹੈ। ਪਾਕਿਸਤਾਨ ਗੌਰਮੈਂਟ ਹੋ ਗਈ ਜਾਂ ਇੰਡੀਆ ਦੀ ਗੌਰਮੈਂਟ ਹੋ ਗਈ, ਇਹ ਇਹਨਾਂ ਹਕੂਮਤਾਂ ਦਾ ਕੰਮ ਹੈ ਕਿ ਇਹ ਇਹਨਾਂ ਚੀਜ਼ਾਂ ਤੇ ਉੱਤੇ ਸੋਚਣ। ਕਿਉਂਕਿ ਆਵਾਮ ਜਿਹੜੀ ਹੈ ਉਹ ਤਾਂ ਮਜਬੂਰ ਹੈ, ਉਹਦਾ ਕਾਨੂੰਨ ਦੀ ਪਾਬੰਦ ਹੈ, ਉਹ ਆਪਣੇ ਆਪ ਕੁਝ ਵੀ ਨਹੀਂ ਕਰ ਸਕਦੇ। ਇਹ ਕੰਮ ਹੈ ਇਹਨਾਂ ਦੋਵਾਂ ਹਕੂਮਤਾਂ ਦਾ ਕਿ ਇਹ ਆਵਾਮ ਦੀ ਸਹੂਲਤ ਦੇ ਵਾਸਤੇ, ਦੋਵਾਂ ਮੁਲਕਾਂ ਦੀ ਸਹੂਲਤ ਦੇ ਵਾਸਤੇ ਇਹੋ ਜਿਹੇ ਕਾਨੂੰਨ ਪਾਸ ਕਰਨ ਜਿਹਦੇ ਵਿੱਚ ਸਾਰੀ ਆਵਾਮ ਜਿਹੜੀ ਨਾ ਸੁੱਖ ਦਾ ਸਾਹ ਲਵੇ, ਆਪਣੇ ਆਪਣੇ ਖਾਨਦਾਨਾਂ ਨੂੰ ਮਿਲੇ। ਕੋਈ ਉਧਰ ਮਰ ਜਾਂਦਾ ਤਾਂ ਅਸੀਂ ਨਹੀਂ ਸ਼ਿਰਕਤ ਕਰ ਸਕਦੇ, ਇੱਧਰ ਕੋਈ ਮਰ ਜਾਂਦਾ ਤਾਂ ਉਹ ਸ਼ਿਰਕਤ ਨਹੀਂ ਕਰ ਸਕਦੇ। ਇਸ ਤੋਂ ਵੱਡਾ ਜ਼ੁਲਮ ਕੀ ਹੈ? ਬਿਲਕੁਲ ਤੁਹਾਡੀ ਗੱਲ ਸਹੀ ਹੈ। ਵਿਚਲੀ ਇੱਕ ਕਹਾਣੀ ਤੁਸੀਂ ਮੈਨੂੰ ਦੱਸੀ ਸੀ, ਜਦੋਂ ਤੁਹਾਡਾ ਵੀਜ਼ਾ ਨਹੀਂ ਸੀ ਲੱਗਾ, ਹੁਣ ਤੁਸੀਂ ਭੁੱਲ ਗਏ ਮੇਰਾ ਖਿਆਲ, ਵੀਜ਼ਾ ਨਹੀਂ ਸੀ ਲੱਗਾ, ਉਹ ਤੁਸੀਂ ਇੱਕ ਵਾਰੀ ਅੱਬਾ ਜੀ ਦੀ ਮਰਜ਼ੀ ਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ। ਉਹ ਸਫ਼ਰ ਬੜਾ ਦਰਦਨਾਕ ਜਿਹਾ ਸੀ, ਉਹ ਥੋੜ੍ਹਾ ਜਿਹਾ ਮੈਨੂੰ ਜੇ ਸ਼ੇਅਰ ਕਰ ਦਿਓ। ਉਹ ਇਸ ਤਰ੍ਹਾਂ ਕਿ 1969 ਦਾ ਵਾਕਿਆ ਹੈ।
तो वालिद साहब कहने लगे मैं तो उस इलाके भी जा नहीं सकता क्योंकि मैं पाकिस्तान आर्मी का रिटायर्ड हाँ, तो मैं उत्थे जावांगा तो मेरे उत्ते सख्ती होएगी, तो तू हुण जवान है, उस वक्त मैं तकरीबन 21-22 साल का हो गया हाँ, तो तू जवान है, तो वालदा दा सहारा भी तू ही है, तो तू पुत्र चलिया जा, हैं जी, जाके वालदा दा सहारा बन, तो जे जिंदगी होई तो फिर मुलाकात कर लांगे, तो तू जा। फिर उन्होंने दे मतलब है कि इजाज़त के उत्ते मैं वापस गया वो शाह साहब दे नाल, इत्थों मीरपुर गए तकरीबन 30-40 दिन लग गए सफ़र दे विच। 30-40 दिन तो बाद उत्तों रमज़ान का महीना आ गया, 13 रमज़ान सी, तो यो ही मेरा ख्याल है अक्तूबर या नवंबर का महीना सी, ठंड भी शुरू हो गई। तो 40 दिन तो बाद सानू एक मथरियाणी पिंड है, उस पिंड दे विचों एक बंदा राहकार सानू मिलिया। वो राहकार ने साढ़े नाल तय किया 20 रुपये पर हैड कि जी मैं 20 रुपये पर हैड लाँगा तो तुहानू बार्डर क्रॉस कर दाँगा। असी क्या ठीक है। वो फिर लै के सानू चल पिया, तो बार्डर के बिल्कुल करीब जा गए, तो उसने क्या किया कि सानू मतलब है कि लैक्चर दिता, एडवाइस की सानू कि मेरे पैरों के उत्ते पैर रख के तुसीं सफ़र करना है, चलना है। दाएं बाएं अगर पैर करोगे तो माइन अगर फट गए तो सारे मर सकते हो तुसीं, लिहाजा जिस तरह मैं कहना वा इंज ही तुसीं चलना है। असी क्या भाई ठीक है। असी चलने शुरू हो गए, उसके पैरों से पैर रख के चलने शुरू हो गए। असी बार्डर जिस वक्त टॉप ते पहुँच गए हाँ, तो टॉप ते पहुँच के असी जदों नीचे स्टैप लिया, क्योंकि पहाड़ी इलाका है, बुलंद पहाड़ियाँ आंदियां ने, उधर ढलवान भी है, चढ़ाई भी है। चढ़ाई चढ़ के गए तो ढलाई अगे ढलनी सी असी, तो वो ढलाई जदों असी टॉप ते पहुँचे तो सानू अपना डिस्ट्रिक्ट राजौरी नज़र आया। रात का टाइम सी, उत्थे मतलब लाइटां जड़ियां ना बल्ब जगदे नज़र आया सानू, जगमग बत्ती जड़ी ना वो बलदी नज़र आई, तो सानू खुशी भी होई कि सानू अपना राजौरी ज़िला नज़र आ गया। लेकिन असी 200 गज के लगभग नीचे गए होवांगे, वो राहकार अगे अगे सी, उहदे पिछे वो शाह साहब सन, शाह साहब से पिछे उन्होंने एक बेटा सी जवान, उतो पिछे मैं सी 4 नंबर ते। अचानक ही साड़ी लैफ्ट और राइट दोनों साइडों तो फायरिंग शुरू हो गई, तो असी फौरन जमीन के उत्ते लेट गए। लेट के तो असी जदों वेख्या, असी जदों राइट साइड ते पासा लै के लेटे तो साढ़े मूँह के सामने शैलिंग जिहड़ी है ना, गोलियां साढ़े मूँह के सामने पै रही सन। घाह का मौसम सी, घाह दे विच गोलियां वज रही सन। असी उधरों घबरा के खब्बे पासे पासा लेंदे हाँ, तो खब्बे पासे भी गोलियां वजदियां हन। फिर असी चीखो पुकार शुरू की कि भाई असी सिविल लोग हाँ, फायर बंद करो। फिर उन्होंने फायर बंद किया। फायर बंद करके तो उन्होंने घेरा पा लिया सानू। वो तकरीबन 50-60 फौजी इंडियन फौजी सन। घेरा पा लिया, घेरा पा के तो उन्होंने सानू गन्ना साढ़े वाल सीधियां करके तो सानू हैंड्सअप करा लिया। हैंड्सअप करा के तो साढ़े करीब आए, तो उन्होंने कोल छोटे छोटे टोटे सन, ये जिहड़ी बिजली की तार होंदी है ना, इस तार के टोटे सन। उन्होंने टोटियां दे नाल साढ़े हत्थ पिछे जाके बन दिते। बन गए हत्थ साढ़े, तो सानू ठुड्डे मारे, ठुड्डे मार के तो सानू जमीन ते लिटा दिता। जमीन ते लिटा गए तो फिर साढ़े कोलों उन्होंने की किया कि साढ़े पैरों के उत्ते सोटियां मारने शुरू होए, तो साढ़े कोलों बयान लेने शुरू होए कि दसो पाकिस्तान दे जो किहड़ी जगह तो तुसीं आए हो, तो कित्थे कित्थे फौज है। फिर अपनी जान बचाने हर बंदा, फौज तो हर शहर दे होंदी है, हर शहर का नाम लेंदा सी, फलाने शहर ही बड़ी फौज है, फलाने शहर ही बड़ी फौज है। अपनी जान बचाने तो सारा कुछ मतलब है कि दसते सन। तो उस तो बाद फिर उन्होंने की किया कि साड़ा समान जड़ा ना साढ़े हाथ खोले, खोल के तो कहने लगे अपना अपना समान इकट्ठा करो। समान इकट्ठा किया, समान की सारी तलाशी लई, बैग जड़े सन उन्होंने तलाशी लई, उन्होंने विच जो किसी को पैसा सी, जो कुछ सारा कुछ ले लिया। अच्छे कपड़े जड़े सन वो भी ले ले, और अच्छे बिस्तरे भी ले ले। गंदे मंदे जड़े सन फटे पुराने वो छड़ दिते, सुट दिते, साढ़े हवाले कर दिते। चंगे बर्तन जड़े काफले कोल सन वो भी ले ले उन्होंने, जड़े माड़े बर्तन सन वो हवाले कर दिते। तो कहने लगे कि उठो और वापस चलो जिस पाकिस्तान तुसीं आए हो। क्योंकि उस वक्त एक कानून पास सी कि 500 गज के अंदर जड़े काफले अंदर फड़े जाते सी,
ਉਹਨਾਂ ਨੂੰ ਫੜ ਕੇ ਵਾਪਸ ਕਰਦੇ ਸੀ ਆਜ਼ਾਦ ਕਸ਼ਮੀਰ ਦੀ ਹਦੂਦ ਵਿੱਚ। ਤੇ ਜਿਹੜੇ 500 ਗਜ਼ ਦੀ ਹਦੂਦ ਕ੍ਰਾਸ ਕਰ ਜਾਂਦੇ ਸਨ ਉਹਨਾਂ ਨੂੰ ਫੜ ਕੇ ਤੇ ਮੁਤਲਕਾ ਥਾਣਾ, ਮੁਤਲਕਾ ਜ਼ਿਲ੍ਹਾ, ਮੁਤਲਕਾ ਤਹਿਸੀਲ ਦੇ ਵੀ ਲੈ ਜਾਂਦੇ ਸਨ ਤੇ ਜਾ ਕੇ ਮੁਤਲਕਾ ਥਾਣੇ ਵਿੱਚ ਉਹਨਾਂ ਨੂੰ ਹਵਾਲੇ ਕਰਦੇ ਸਨ। ਤੇ ਉਹ ਥਾਣਾ ਫਿਰ ਇੰਟਰੋਗੇਟ ਕਰਕੇ ਪੂਰੇ ਬਿਆਨ ਲੈ ਕੇ ਉਹਨਾਂ ਦੀ ਜ਼ਮੀਨਾਂ, ਉਹਨਾਂ ਦੀਆਂ ਮਕਾਨਾਂ ਦੇ ਉੱਤੇ ਜਾ ਕੇ ਬਹਾਲ ਕਰਦਾ ਸੀ ਕਾਫਲਿਆਂ ਨੂੰ। ਤੇ ਸਾਨੂੰ ਚੁੱਕੇ 500 ਗਜ਼ ਦੀ ਹਦੂਦ ਦੇ ਅੰਦਰ ਫੜ ਲਿਆ ਗਿਆ ਸੀ। ਤੇ ਉਹ ਜਿਹੜਾ ਰਾਹਕਾਰ ਸੀ ਉਹ ਮੈਂ ਭੁੱਲ ਗਿਆ। ਉਹ ਜਿਸ ਵਕਤ ਸਾਨੂੰ ਉਹਨਾਂ ਨੇ ਫੜਿਆ, ਉਹ ਪਹਿਲੀ ਗੋਲੀ ਜਿਸ ਵਕਤ ਚੱਲੀ ਤੇ ਉਹ ਚੁੱਕੇ ਟ੍ਰੇਨਡ ਆਦਮੀ ਸੀ, ਉਸ ਇਲਾਕੇ ਦਾ ਰਹਿਣ ਵਾਲਾ ਸੀ, ਆਜ਼ਾਦ ਕਸ਼ਮੀਰ ਦਾ। ਤੇ ਉਸ ਦੇ ਨਾਲ ਰੋਜ਼ ਉਹਨਾਂ ਨਾਲ ਇਹੋ ਜਿਹੇ ਵਾक़ੇ ਰੋਜ਼ ਹੁੰਦੇ ਸਨ। ਤੇ ਉਹ ਫੌਰਨ ਗਾਇਬ ਹੋ ਗਿਆ, ਉਹ ਵਾਪਸ ਨੱਸ ਆਇਆ, ਕਿਹੜੇ ਪਾਸੇ ਗਿਆ ਸਾਨੂੰ ਕੋਈ ਪਤਾ ਨਹੀਂ, ਉਹਦਾ ਕੋਈ ਲੱਭਾ ਹੀ ਨਹੀਂ। ਲੱਭਾ ਹੀ ਕੋਈ ਨਹੀਂ। ਉਹ ਤੋਂ ਬਾਅਦ ਜਦੋਂ ਸਾਨੂੰ ਬਾਰਡਰ ਦੇ ਉੱਤੇ ਲੈ ਗਏ, ਟਾਪ ਦੇ ਉੱਤੇ, ਤੇ ਅਸੀਂ ਜਿਸ ਵਕਤ ਸਟੈਪ ਲਿਆ ਆਜ਼ਾਦ ਕਸ਼ਮੀਰ ਵਾਲੇ ਪਾਸੇ, ਉਹਨਾਂ ਨੇ ਮਗਰੋਂ ਫਿਰ ਗੰਨਾਂ ਦੇ ਮੂੰਹ ਖੋਲ੍ਹ ਦਿੱਤੇ ਕਿ ਚਲੋ ਗੋਲੀਆਂ ਮਾਰਾਂਗੇ ਤੇ ਇਹ ਜਿਹੜਾ ਕੋ ਮਰ ਜਾਏਗਾ ਤਾਂ ਜਿਹੜਾ ਬਚ ਜਾਏਗਾ। ਲੇਕਿਨ ਰੱਬ ਬਚਾਉਣ ਵਾਲਾ ਹੁੰਦਾ ਹੈ, ਬੰਦੇ ਦੇ ਮਰਦਿਆਂ ਕੋਈ ਨਹੀਂ ਮਰਦਾ ਜਦੋਂ ਤੱਕ ਰੱਬ ਨਾ ਮਾਰੇ। ਇਹ ਤੇ ਇਸ ਦੁੱਖੋਂ ਵੀ ਅਸੀਂ ਆਪਣੇ ਘਰ ਜਾਂਦੇ ਆ, ਜਾ ਕੇ ਖੁਸ਼ੀ ਨਾਲ ਰਵਾਂਗੇ। ਆਪਣੀ ਜ਼ਮੀਨ ਹੈ, ਆਪਣੇ ਘਰ ਹੈ, ਆਪਣਾ ਮਾਲ ਡੰਗਰ, ਆਪਣੇ ਮਾਂ ਪਿਓ, ਰਿਸ਼ਤੇਦਾਰ ਸਾਰੇ, ਲੇਕਿਨ ਉਹ ਵੀ ਖਾਹਿਸ਼ ਪੂਰੀ ਨਾ ਹੋਈ। ਖਾਹਿਸ਼ ਪੂਰੀ ਨਾ ਹੋਈ। ਫਿਰ ਵਾਪਸ ਫਿਰ ਰਾਤ ਦਾ ਟਾਈਮ ਸੀ ਤਕਰੀਬਨ, ਜਿਸ ਵਕਤ ਇਹ ਵਾਕਿਆ ਸਾਨੂੰ ਵਾਪਸ ਉਹਨਾਂ ਨੇ ਭੇਜਿਆ। 3-4 ਘੰਟੇ ਉਹਨਾਂ ਦੇ ਕੋਲ ਰਹੇ ਅਸੀਂ, ਉਹਨਾਂ ਦੀ ਕੈਦ ਵਿੱਚ। ਉੱਥੋਂ ਵਾਪਸ ਭੇਜਿਆ ਤੇ ਫਿਰ ਅਸੀਂ ਜੰਗਲ ਦੇ ਵੀ ਦੌੜਨੇ ਸ਼ੁਰੂ, ਕਿਉਂਕਿ ਜੰਗਲ ਸੀ। ਜੰਗਲ ਦੇ ਵਿੱਚ ਜਦੋਂ ਦੌੜਨਾ ਸ਼ੁਰੂ ਹੋਇਆ ਤਾਂ ਮੈਂ ਕਾਫਲੇ ਨਾਲੋਂ ਵਿਛੜ ਗਿਆ, ਕਾਫਲਾ ਮੇਰੇ ਨਾਲੋਂ ਵਿਛੜ ਗਿਆ। ਤੇ ਮੈਂ ਜਿਸ ਇਲਾਕੇ 'ਚ ਗੁਜ਼ਰ ਕੇ ਗਿਆ ਸਾਂ, ਇੱਕ ਪਿੰਡ ਹੈ ਮਥਰਿਆਣੀ, ਉਸ ਪਿੰਡ ਦੇ ਵਿੱਚ ਪਹੁੰਚਿਆ। ਜਦੋਂ ਸੂਰਜ ਤਲੂ ਹੋ ਗਿਆ ਉਸ ਪਿੰਡ 'ਚ ਪਹੁੰਚਿਆ। ਉੱਥੇ ਇੱਕ 65 ਦਾ ਮਹਾਜਰ ਬਾਬਾ ਜੀ ਸਨ ਸਾਡੇ ਕਸ਼ਮੀਰ ਦੇ, ਤੇ ਇੱਕ ਮਾਈ, 2 ਮੀਆਂ ਬੀਵੀ ਸਨ। ਉਹਨਾਂ ਦੇ ਕੋਲ ਮੈਂ ਪਹੁੰਚਿਆ ਤੇ ਉਹਨਾਂ ਨੇ ਮੇਰੀ ਦਾਸਤਾਨ ਸੁਣੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਪੁੱਤਰ ਤੇਰਾ ਤਾਂ ਰੋਜ਼ਾ ਨਹੀਂ ਹੋਣਾ। ਉਹ ਦਿਨ 14ਵਾਂ ਰੋਜ਼ਾ ਸੀ। ਮੈਂ ਕਿਹਾ ਨਹੀਂ ਮੇਰਾ ਕਿੱਥੇ ਰੋਜ਼ਾ, ਮੈਂ ਸਹਿਰੀ ਨਹੀਂ ਖਾਧੀ, ਕੁਛ ਵੀ ਨਹੀਂ। ਤੇ ਉਹ ਉਹਨਾਂ ਨੇ ਮੈਨੂੰ ਕੀ ਕੀਤਾ ਕਿ ਖਾਣਾ ਖਵਾਇਆ। ਫਿਰ ਮੈਂ ਫਰਸ਼ ਦੇ ਉੱਤੇ ਪਰਾਲੀ ਪਈ ਸੀ, ਉਸ ਪਰਾਲੀ ਦੇ ਉੱਤੇ ਮੈਂ ਲੇਟ ਗਿਆ। ਮੈਨੂੰ ਰਾਤ ਦੀ ਮੁਸੀਬਤ ਵੇਖੀ ਹੋਈ ਸੀ ਔਰ ਮੈਂ ਸੋ ਗਿਆ ਉੱਥੇ। ਤੇ ਕੋਈ ਘੰਟਾ ਸੁੱਤਾ ਹੋਵਾਂਗਾ, ਫਿਰ ਕੋਈ ਪਿੰਡ ਦਾ ਬੰਦਾ ਆ ਗਿਆ, ਉਸਨੇ ਮੈਨੂੰ ਉਠਾਇਆ, ਉਸਨੇ ਮੇਰੀ ਸਟੋਰੀ ਪੁੱਛ ਕੇ ਉਹ ਵੀ ਟੁਰ ਗਿਆ। ਫਿਰ ਮੈਂ ਸੋ ਜਾਵਾਂ। ਇਸ ਤਰ੍ਹਾਂ ਮੇਰੀ ਦਿਹਾੜੀ ਗੁਜ਼ਰ ਗਈ। ਉਹ ਕੋਈ ਨਾ ਕੋਈ ਆ ਜਾਂਦਾ ਸੀ ਮੈਨੂੰ ਸੁੱਤੇ ਨੂੰ ਉਠਾ ਕੇ, ਮੇਰੀ ਦਾਸਤਾਨ ਪੁੱਛਦਾ ਸੀ ਤੇ ਫਿਰ ਟੁਰ ਜਾਂਦਾ ਸੀ। ਇੰਝ ਹੀ ਮੇਰੀ ਸ਼ਾਮ ਹੋ ਗਈ। ਤੇ ਸ਼ਾਮ ਨੂੰ ਫਿਰ ਉਹਨਾਂ ਬਜ਼ੁਰਗਾਂ ਨੇ ਮੈਨੂੰ ਰਾਤ ਦਾ ਖਾਣਾ ਖਵਾਇਆ ਤੇ ਫਿਰ ਮੈਂ ਸੋ ਗਿਆ ਉਹਨਾਂ ਦੇ ਕੋਲ ਹੀ, ਉਸੇ ਪਰਾਲੀ ਦੇ ਉੱਤੇ ਸੁੱਤਾ ਰਿਹਾ। ਫਿਰ ਸਵੇਰ ਹੋਈ, ਚੂँਕਿ ਇੱਕ ਉਹਨਾਂ ਕੋਲ ਟੁੱਟੀ ਜੀ ਮੰਜੀ ਸੀ, ਉਹ 2 ਮੀਆਂ ਬੀਵੀ ਕੋਲ ਸੀ, ਹੋਰ ਉਹਨਾਂ ਕੋਲ ਸਾਜ਼ੋ ਸਮਾਨ ਦਾ ਹੈ ਕੋਈ ਨਹੀਂ ਸੀ, ਉਹ ਆਪ ਲੁੱਟੇ ਪੁੱਟੇ ਸਨ। ਤੇ ਉਹ ਸਵੇਰ ਉਹਨਾਂ ਨੇ ਮੈਨੂੰ ਸਹਿਰੀ ਖਵਾਈ। ਸਹਿਰੀ ਖਾ ਕੇ ਤੇ ਮੈਂ ਫਿਰ ਪੈਦਲ ਚੱਲ ਪਿਆ। ਸੋ ਦੋਸਤੋ, ਇਹਨਾਂ ਬਜ਼ੁਰਗਾਂ ਕੋਲ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਡਏ ਸੀ। ਇਹਨਾਂ ਦੀ ਕਹਾਣੀ ਦਰਦਨਾਕ ਵੀ ਬੜੀ ਤਫਸੀਲ ਦੇ ਨਾਲ ਇਹਨਾਂ ਦੱਸੀ। ਅੱਜ ਤੁਹਾਡੇ ਤੱਕ ਸੋਸ਼ਲ ਅਲਰਟ ਤੇ ਪੰਜਾਬੀ ਲਹਿਰ ਦੀ ਰਾਹੀਂ ਲੈ ਕੇ ਆਏ ਹਾਂ। ਉਮੀਦ ਕਰਦੇ ਹਾਂ ਅੱਜ ਦੀ ਕਹਾਣੀ, ਇਹ ਸਟੋਰੀ ਇਹ ਤੁਹਾਨੂੰ ਵਧੀਆ ਲੱਗੀ ਹੋਏਗੀ। ਇਹ ਬਜ਼ੁਰਗ, ਇਹ ਲੋਕ ਜਿਹੜੇ, ਕਹਾਣੀਆਂ ਜਿਹੜੀਆਂ ਨੇ ਆਪ ਇੱਕ ਤਾਰੀਖ, ਆਪਣੇ ਆਪ 'ਚ ਇੱਕ ਹਿਸਟਰੀ ਨੇ। ਇਹਨਾਂ ਲੋਕਾਂ ਦਾ ਕਸੂਰ ਨਹੀਂ ਹੈ। ਬਾਰਡਰ ਦੀ ਲੀਕ ਲੱਗ ਗਈ, ਬਾਰਡਰ ਵੱਜ ਗਏ। ਤੇ ਇਹਨਾਂ ਬਾਰਡਰਾਂ ਨੂੰ, ਇਹਨਾਂ ਹਕੀਕਤਾਂ ਨੂੰ ਜੇ ਮੰਨਣਾ ਵਾ, ਮੰਨ ਕੇ ਉਹਨਾਂ ਦੇ ਵਿੱਚ ਰਾਹ ਵੀ ਰੱਖੋ, ਇੱਕ ਦੂਜੇ ਨੂੰ ਮਿਲਣ ਵੀ। ਅੱਗੇ ਵੱਧਦੇ ਹਾਂ ਤੇ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ।